अस्सलाम वालेकुम, सत श्री अकाल, प्रणाम जी। एक पिंड पंजाब दा चैनल की टीम अज पहुंची है जी साहिवाल, जिहदा पुराना नाम मिंट गुमरी है जी। इत्थे पिंड है 87 सिखसार। इत्थे साडी बजुर्गां नाल मुलाकात है जिहड़े नवां शहर जिला दे विचों पिंड कालों दे विचों उठ के आए आ। इन्हां नाल गल करन तो पहले असीं अपना एक जिहड़ा सिलसिला शुरू कीता पंजाबी लफ्ज़ां दा, असीं ओह तुहानूं पुछना। अज दा साडा जिहड़ा पंजाबी दा अखर है जी, ओह है लाफा करनी। ਆਪਾਂ अक्सर कह ਦਿੰਦੇ ਹਾਂ ਲਾਫਾ ਕਰਨੀ, ਉਹ ਸਾਨੂੰ ਤੁਸੀਂ ਦੱਸਣਾ ਵੀ ਇਹਦਾ ਕੀ ਮਤਲਬ ਆ, ਇਹ ਕਿਹੜਾ ਮੌਕਿਆਂ ਤੇ ਬੋਲਿਆ ਜਾਂਦਾ ਜੀ। ਅਤੇ ਬਾਕੀ ਹੁਣ ਆਪਾਂ ਬਾਬਾ ਜੀ ਹੁਣਾਂ ਨਾਲ ਗੱਲ ਕਰਦੇ। ਸਲਾਮ ਅਲੈਕੁਮ ਬਾਬਾ ਜੀ। ਕੀ ਹਾਲ ਆ ਬਜ਼ੁਰਗੋ? ਸ਼ੁਕਰ ਹੈ ਜੀ। ਆਪਣਾ ਨਾਮ ਦੱਸੋ ਪਹਿਲੇ ਜੀ। ਸਲਾਮਤ। ਸਲਾਮਤ। ਤੇ ਵਾਲਦ ਸਾਹਿਬ ਦਾ ਕੀ ਨਾਮ ਸੀ? ਖੁਸ਼ੀ ਮੁਹੰਮਦ। ਖੁਸ਼ੀ ਮੁਹੰਮਦ। ਆਪਣੀ ਕਿਹੜੀ ਕੌਮ ਬਰਾਦਰੀ ਹੈ ਜੀ? ਕੋੜੇਬਾ। ਕੋੜੇਬਾ ਰਾਜਪੂਤ। ਅੱਛਾ ਅੱਛਾ, ਠੀਕ ਹੈ ਜੀ। ਬਾਬਾ ਜੀ ਆਪਣੀ ਕਿੰਨੀ ਉਮਰ ਸੀ ਜਦੋਂ ਉਜਾੜਾ ਪਿਆ? 10-12 ਸਾਲ ਦੀ ਉਮਰ, ਕਾਫੀ ਪਤਾ ਹੋਣਾ ਫਿਰ ਤਾਂ ਆਪਾਂ ਨੂੰ। ਅੱਛਾ, ਤਾਂ ਉਹ ਤੋਂ ਆਪਣਾ ਪਿੰਡ ਜਿਹੜਾ ਸੀ ਉਹਦਾ ਕੀ ਨਾਂ ਸੀ? ਕਾਲੋਂ। 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 ਤਹਿਸੀਲ ਉਦੋਂ ਨਵਾਂ ਸ਼ਹਿਰ ਸੀ, ਹੁਣ ਜ਼ਿਲ੍ਹਾ ਬਣ ਗਿਆ ਆ। ਜ਼ਿਲ੍ਹਾ ਬਣ ਗਿਆ, ਹਾਂਜੀ। ਆਲੇ ਦੁਆਲੇ ਦੇ ਪਿੰਡਾਂ ਦਾ ਕੋਈ ਨਾਮ? ਹਾਂ, ਸਾਰੇ ਪੁੱਛੋ। ਦੱਸੋ ਕਿਹੜੇ ਕਿਹੜੇ ਸੀਗੇ? ਪਾਲਟਾ, ਬਨਾਲਾ, ਹਾਂ, ਕਾਲੋਂ ਤੇ ਦਰਿਆਪੁਰ। ਅੱਛਾ ਜੀ। ਮਿਰਜ਼ਾਪੁਰ। ਠੀਕ ਹੈ ਜੀ। ਰਾਹੋਂ। ਰਾਹੋਂ ਦਾ ਆ ਗਈ ਵਿੱਚ ਹੀ ਉੱਪੇ। ਕਾਲੋਂ ਨਾਲ ਹੀ ਸੀ ਨਾ। ਮਿਰਜ਼ਾਪੁਰ, ਗੜੀ। ਗੜੀ, ਸੈਨਪੁਰ। ਰਾਹੋਂ ਉਹੀ ਨਹੀਂ ਜਿਹਦੇ ਜਿੱਥੇ ਦਾ ਬੜਾ ਮਸ਼ਹੂਰ ਗਿਣਿਆ ਗਿਆ ਅਬਦੁਰਮਾਨ? ਉੱਥੇ ਰਾਹੋਂ ਦਾ ਜੀ। ਅਬਦੁਰਮਾਨ ਨੂੰ ਜਾਣਦੇ ਆਪਾਂ? ਜਾਣਦੇ ਆ ਜੀ। ਅੱਛਾ, ਬੈਣ ਖਲੋਣ ਹੈਗਾ ਸੀ ਉਹਨਾਂ? ਬੈਣ ਖਲੋਣ ਹੈਗਾ ਸੀ ਆਪਣਾ? ਬੜਾ ਜੀ। ਅੱਛਾ, ਉਹ ਵੀ ਰਾਜਪੂਤ ਸੀ ਨਾ? ਅੱਛਾ, ਬੜਾ ਤਗੜਾ ਬੰਦਾ ਗਿਣਿਆ ਗਿਆ ਉਸ ਇਲਾਕੇ ਦਾ। ਹਾਂ ਹਾਂ ਹਾਂ। ਉਹ ਇਹ ਵੀ ਕਹਿੰਦਾ ਤੇ ਰੋਟੀ ਨੂੰ ਤੂੰ ਕਿਹਾ ਆਪੇ ਮਿਰਚਾਂ ਲੱਗਣੀਆਂ, ਆਪੇ ਰੋਟੀ ਖਾ, ਆਪੇ ਹੀ ਖਾ ਪੀ ਲੈਣੀ। ਅੱਛਾ, ਦੋ ਚਾਰ ਸੇ ਤਾਂ ਬੈਠਾ ਹੀ ਪੀ ਜਾਂਦਾ। ਓਹੋ। ਹਾਂ, ਅੱਛਾ, ਸੁਣਾਓ ਉਹਦੀ ਕੋਈ ਗੱਲਬਾਤ। ਉਹਦੀ ਠੀਕ ਹੈ ਜੀ, ਸਭ ਮੰਨਤ ਤੇ ਸਭ ਕਰ। ਹਾਂ, ਸਾਰੇ ਜ਼ਿਲ੍ਹੇ 'ਚ ਮੰਨਦੀ ਵੀ ਦੁਨੀਆ ਉਹਨੂੰ, ਪਿੰਡਾਂ 'ਚ। ਅੱਛਾ ਜੀ। ਹਾਂ ਚਲੋ, ਹੋਰ ਕੀ। ਠੀਕ ਆ। ਆਪਾਂ ਜਦੋਂ ਉਸ ਪਿੰਡ 'ਚ ਰਹਿੰਦੇ ਸੀਗੇ ਜੀ, ਉਹਦੇ ਵਿੱਚ ਹੋਰ ਵੀ ਬਰਾਦਰੀਆਂ ਹੈਗੀਆਂ ਸੀ, ਸਿੱਖਾਂ ਦੀਆਂ ਜਾਂ ਹਿੰਦੂਆਂ ਦੀਆਂ? ਇੱਕੋ ਘਰ ਸੀਗਾ। ਇੱਕੋ ਘਰ ਸੀਗਾ। ਕਿਹਨਾਂ ਦਾ ਸੀਗਾ ਉਹ? ਸਿੱਖਾਂ ਦਾ। ਨਾਂ ਯਾਦ ਆ ਉਹਨਾਂ ਦੇ? ਹਾਂ, ਕੇਰ ਸਿੰਘ। ਕੇਰ ਸਿੰਘ। ਅੱਛਾ। ਕੇਰ ਸਿੰਘ, ਮਜ਼ਾਰ ਸਿੰਘ ਤੇ ਹੈ ਨਾ, ਕੇਰ ਸਿੰਘ ਉਹਨਾਂ ਦਾ ਸਿਆਣਾ ਸੀਗਾ। ਉਹਨਾਂ ਦਾ ਬੜਾ ਜੀ ਜਿਹੜਾ ਸੀਗਾ। ਹਾਂ, ਠੀਕ ਆ। ਉਹ ਜ਼ਿਮੀਂਦਾਰ ਘਰਾਣਾ ਸੀਗਾ? ਜ਼ਿਮੀਂਦਾਰ। ਅੱਛਾ ਬਾਬਾ ਜੀ, ਉੱਥੇ ਦੀਆਂ ਕੋਈ ਗੱਲਾਂ ਬਾਤਾਂ ਸਾਨੂੰ ਯਾਦ ਕਰਕੇ ਸੁਣਾਓ। ਉਹਦੇ 'ਚ ਇਹ ਸੀਗਾ ਨਾ, ਚਮਾਰ ਸੀਗੇ, ਉਹ ਵੀ ਸਾਧੂ ਸੰਤ, ਲੁਹਾਰ, ਤਕਾਣ। ਅੱਛਾ। ਤੇ ਚੂੜੇ। ਸਾਰੇ ਨਾਂ ਜਾਣਦੇ। ਨਾਂ ਦੱਸੋ ਉਹਨਾਂ ਦੇ ਕਿਹੜੇ ਕਿਹੜੇ ਸੀ? ਉਹਦੇ ਇੱਕ ਦਾ ਨਾਂ ਮਾਦਾ ਸੀਗਾ, ਚੂੜਾ ਸੀਗਾ, ਉਹ ਗੇਂਦਾ ਸੀਗਾ, ਲੁਹਾਰ ਸੀਗਾ। ਪੁੱਤ ਸੀਗਾ ਉਹਦਾ ਕੇਰ ਸਿੰਘ ਸੀਗਾ, ਦੂਆ ਸਾਧੂ ਸੀਗਾ, ਗੁਰਦਾਸ ਸੀਗਾ, ਭਗਤ ਸੀਗਾ। ਅੱਛਾ ਜੀ। ਤਿੰਨ ਦਾ ਆਪਣੇ ਹਾਣੀ ਸੀਗੇ? ਆਪਣੇ ਹਾਣੀ। ਠੀਕ ਆ ਬਾਬਾ। ਹੁਣ ਇਹਨਾਂ ਨੂੰ ਆਪਾਂ ਜਿਹੜਾ ਤੁਸੀਂ ਲਫ਼ਜ਼ ਇਸਤੇਮਾਲ ਕੀਤਾ ਨਾ, ਚੂੜਾ ਤੇ ਚਮਾਰ, ਉੱਥੇ ਇੰਡੀਆ 'ਚ ਨਹੀਂ ਇਜਾਜ਼ਤ ਹੈਗੀ ਕਹਿਣ ਦੀ। ਉਹ ਹੁਣ ਗੁੱਸਾ ਵੀ ਕਰਦੇ ਆ ਤੇ ਕੇਸ ਵੀ ਹੁੰਦਾ ਆ। ਉਹ ਨਹੀਂ ਜੀ, ਉਹ ਨਹੀਂ ਉੱਥੇ। ਅਸੀਂ ਅੱਗੇ ਕਹਿੰਦੇ ਆ ਵੀ ਉਹ ਨਹੀਂ ਉੱਥੇ। ਹਾਂ ਬਾਬਾ ਜੀ, ਉੱਥੇ ਸਾਂਝ ਕਿੱਦਾਂ ਸੀ ਆਪਣੇ ਪਿੰਡ ਦੇ ਵਿੱਚ? ਸਾਂਝ ਠੀਕ ਸੀ। ਸਾਰੇ ਰਾਣੇ ਸੀਗੇ? ਨਹੀਂ। ਹਾਂ, ਰਾਣੇ ਦਾ ਥੋੜੇ ਹੀ ਸੀਗੇ। ਅੱਛਾ। ਚਮਾਰ ਜ਼ਿਆਦਾ ਸੀਗੇ। ਅੱਛਾ। ਲੁਹਾਰ ਇਹਨਾਂ ਦੇ ਰਾਈਆਂ ਦੇ ਦੋ ਘਰ ਸੀਗੇ। ਦੋ ਘਰ ਸੀਗੇ। ਲੁਹਾਰਾਂ ਦਾ ਇੱਕ। ਸ਼ੇਰ ਕੱਢਵੇਂ ਜਿਹੜੇ ਘਰ ਸੀ ਉਹ ਕਿਹੜੇ ਕਿਹੜੇ ਸੀਗੇ? ਉਹ ਕਾਲੋਂ ਦੇ ਸੀਗੇ। ਕਾਲੋਂ ਦੇ ਕਿਹੜੇ ਕਿਹੜੇ ਸੀ ਜੀਆਂ ਦੇ ਨਾਂ ਦੱਸੋ। ਉਹ ਨਿਆਜ਼। ਅੱਛਾ। ਮੈਦਲੀ। ਹਾਂ। ਫਜ਼ਲ ਖਾਨ। ਉਹ ਕਿੱਥੇ ਬੈਠੇ ਆ? ਉਹ ਬਹੁਤ ਹੋ ਗਏ। ਨਹੀਂ ਵੀ ਉਦਾਂ ਉਹਨਾਂ ਦੀ ਨਸਲ ਕਿੱਥੇ ਬੈਠੀ ਆ? ਮਾਨਾਂ ਵਾਲੇ। ਮਾਨਾਂ ਵਾਲੇ ਬੈਠੇ, ਵੱਡੇ ਮਾਨਾਂ ਵਾਲੇ, ਲਾਹੌਰ ਦੇ ਕੋਲ। ਹਾਂ। ਅੱਛਾ ਬਾਬਾ ਜੀ, ਸਕੂਲੇ ਵੀ ਜਾਂਦੇ ਹੁੰਦੇ ਸੀਗੇ? ਨਾ ਜੀ, ਸਕੂਲੇ ਨਹੀਂ ਗਏ। ਉਹੀ ਰਾਣੇ ਵਾਲੀ ਗੱਲ। ਸਕੂਲੇ ਇੱਕ ਦਿਨ ਗਏ। ਅੱਛਾ। ਮਾਸਟਰ ਨਾਲ ਲੜ ਪਏ ਹੋਣੇ? ਸਾਨੂੰ ਬਿਠਾ ਲਿਆ ਗੱਡੇ ਤੇ। ਹਾਂ। ਗੱਡਾ ਟੁੱਟਿਆ ਪਿਆ ਦਾ। ਅੱਛਾ। ਸਾਡੇ ਨਾਲ ਇੱਕ ਬੇਲੀ ਸੀਗਾ। ਹਾਂ। ਉਹਨੂੰ ਕਾਗਜ਼ ਦਿੱਤਾ, ਲੈ ਬਈ ਪੜ। ਅੱਛਾ। ਪੜ। ਉਹਨੂੰ ਨਾ ਆਇਆ, ਮੈਂ ਕਿਹਾ ਜੀਭ ਕੱਢ। ਅੱਛਾ, ਜੀਭ ਕੱਢ। ਜੀਭ ਕੱਢੀ, ਉਹਨੇ ਚਿਮਟੇ ਨਾਲ ਪੜ ਲਈ ਮਾਸਟਰ ਨੇ। ਆਹੋ। ਅੱਛਾ। ਮਾਸਟਰ ਨੇ ਪੜ ਲਈ, ਮੁੜ ਕੇ ਜਾਣੀ ਉਹਨੂੰ ਰਾਤ ਤਾਂ ਸਕੂਲੋਂ ਉਹਨੇ ਮੁੜ ਕੇ ਸਕੂਲ ਦਾ ਮੂੰਹ ਨਹੀਂ ਦੇਖਿਆ। ਸਜ਼ਾਵਾਂ ਵੀ ਤਾਂ ਫਿਰ ਗਲਤ ਦਿੰਦੇ ਸੀ ਨਾ, ਚਿਮਟੇ ਨਾਲ ਜੀਭ ਫੜਨ ਦਾ ਕੀ? ਉਹ ਐਵੇਂ ਲਿਖਿਆ ਜਾਂਦਾ ਜੀ, ਐਵੇਂ ਯਾਰ 'ਚ ਬੈਠੇ ਜਦ
ਕੋਈ ਐਡੀਆਂ ਕੌਣ ਗੱਲਾਂ ਜਾਣਦਾ ਸੀਗਾ। ਅੱਛਾ, ਸਕੂਲੇ ਨਹੀਂ ਫਿਰ ਦਾ ਮਤਲਬ ਗਏ? ਨਾ ਜੀ। ਰਿਸ਼ਤੇਦਾਰੀਆਂ ਆਪਣੀਆਂ ਕਿਹੜੇ ਕਿਹੜੇ ਪਿੰਡਾਂ 'ਚ ਸੀਗੀਆਂ? ਆਪਣੀਆਂ ਰਿਸ਼ਤੇਦਾਰੀਆਂ ਦਾ ਇੱਕ ਤਾਂ ਲੁਧਿਆਣੇ ਚ ਸੀਗਾ ਪਿੰਡ ਰਜੂਲ। ਅੱਛਾ, ਰਜੂਲ ਹੈਗਾ ਪਿੰਡ? ਹੈਗਾ ਉੱਥੇ ਰਜੂਲ, ਗੜ੍ਹ ਕੇ ਰਜੂਲ ਹੈ ਰਜੂਲ। ਅੱਛਾ। ਇੱਕ ਇੱਧਰ ਬੇਗਮਪੁਰ ਸੀਗਾ ਪਹਾੜਾਂ ਚ, ਤੇ ਇੱਕ ਕੋਲ ਸੀਗੇ, ਬਸ 2-3 ਪਿੰਡ। ਅੱਛਾ, ਠੀਕ ਆ। ਬਾਬਾ ਜੀ 47 ਦਾ ਟਾਈਮ ਜਦੋਂ ਆਇਆ ਜਾੜਾ ਪਿਆ, ਉਹ ਤੁਹਾਨੂੰ ਯਾਦ ਆ ਗੱਲਾਂ ਬਾਤਾਂ ਸਾਰੀਆਂ? ਕਿੱਦਾਂ ਜੀ? ਪਰ ਜਦੋਂ ਆਪਾਂ ਉੱਠ ਕੇ ਆਏ ਆ, ਹਾਂ ਜੀ, ਉਹ ਸੁਣਾਓ ਕਿੱਦਾਂ ਆਪਾਂ ਜਾੜਾ ਪਿਆ ਸੀ ਜਿਹੜਾ? ਉਹ ਜਾਣਾ ਜੀ ਏਦਾਂ ਹੀ ਬਸ ਬੈਠੇ ਆਪਾਂ ਹੁਣ ਨਾ ਏਦਾਂ ਬੈਠੇ ਤੇ ਮਗਰੋਂ ਉਹ ਜਾਣਾ ਪੈ ਜਾਣਾ ਜੀ, ਉਹ ਹੋ ਗਿਆ ਉਹ ਹੋ ਗਿਆ। ਲੋਕਾਂ ਨੇ ਕਹਿਣਾ ਪੈ ਇੰਨੇ ਚਿਰ ਦੇ ਬਾਅਦ ਦੇ ਕੌਣ ਚੱਲਿਆ? ਆਹ ਕੌਣ ਜਾਣਾ, ਅਸੀਂ ਕਿੱਦਾਂ ਚੱਲ ਜਾਵਾਂਗੇ ਇੱਥੋਂ ਉੱਠ ਕੇ? ਉੱਥੇ ਹੀ ਵੱਢ ਹੋ ਗਿਆ, ਆਏ ਨਹੀਂ। ਆਪਣੇ ਜੀ ਮਰੇ ਉੱਥੇ? ਨਾ ਜੀ, ਆਪਣਾ ਕੋਈ ਨਹੀਂ। ਮਤਲਬ ਆਪਣੇ ਪਿੰਡ ਵਾਲੇ? ਪਿੰਡ ਚ ਵੀ ਕੋਈ ਨਹੀਂ ਮਰਿਆ? ਅੱਛਾ। ਸਿੱਖਾਂ ਦੇ ਪਿੰਡ ਤੇ ਗਏ ਦੁਆਲੇ ਦੁਆਲੇ, ਹਾਂ। ਪਰ ਕੋਈ ਸਾਡੇ ਨੇੜੇ ਨਹੀਂ। ਉਹ ਜਿਹੜੇ ਸਿੱਖ ਸੀਗੇ ਆਪਣੇ ਜਾਣੂ ਜਾਂ ਪਿੰਡ ਵਾਲੇ, ਉਹਨਾਂ ਨੇ ਕਿੱਦਾਂ ਦਾ ਵਸੇਬ, ਤੁਹਾਡੇ ਵਸੇਬ 'ਚ ਰਹਿੰਦੇ ਆ ਤੁਹਾਡੇ ਨਾਲ ਕਿੱਦਾਂ ਦਾ ਸਲੂਕ ਕੀਤਾ? ਨਹੀਂ, ਬੜਾ ਕੀਤਾ ਜੀ ਉਹਨਾਂ ਨੇ। ਅੱਛਾ, ਕੋਈ ਗੱਲ ਯਾਦ ਆ ਉਹਨਾਂ ਦੀ ਪਿਆਰ ਮੁਹੱਬਤ ਦੀ? ਹਾਲਾਂਕਿ ਜਿੱਥੇ ਚੀਜ਼ ਮੰਗੋ ਤਾਂ ਉੱਥੇ ਉੱਪਰ ਦੀ ਕਰਦੇ ਰਹੇ। ਅੱਛਾ। ਪਰ ਇਹ ਆ ਦੂਏ ਆਣ ਨਹੀਂ ਦੇ ਦਿੰਦੇ ਛੇਤੀ, ਫੌਜੀ ਨਹੀਂ ਦੇ ਬਣ ਦਿੰਦੇ। ਤੇ ਅਸੀਂ ਰਹੇ ਕੋਲੇ, ਉੱਥੇ ਦਿਖਾ ਲਓ ਕਿਹੜਾ ਦੂਰ ਸੀਗੀ ਰਾਹ ਤੇ। ਅੱਛਾ। ਸਾਡੇ ਪਸ਼ੂ ਬਾਹਰੋਂ ਆ ਕੇ ਤਾਰਾ ਕਢਾ ਕੇ ਚਲੇ ਜਾਂਦੇ ਨੇ। ਮੁੜ ਕੇ ਕੋਈ ਆ ਗਿਆ, ਕੋਈ ਚਲਾ ਗਿਆ ਬਸ। ਅੱਛਾ। ਰਾਹੋਂ ਅਸੀਂ 3 ਮਹੀਨੇ ਦੋ ਰਹੇ। ਅੱਛਾ, ਬੈਠੇ ਠੀਕ ਹੈ। ਨਹੀਂ ਸੀਗਾ ਹੁਣ 2 ਮੁਰੱਬਿਆਂ ਦਾ ਕੀ ਫਰਕ? ਉਹ ਤਾਂ ਵਸੀਮਾ ਸਾਂਝਾ ਹੋ ਜਾਂਦਾ। ਹਾਂ, ਜ਼ਮੀਨਾਂ ਉਹਨਾਂ ਦੀਆਂ ਸਾਡੀਆਂ ਵੇਚ ਦਿੱਤੀਆਂ। ਤੇ ਤੁਸੀਂ ਆਪਣੇ ਫਿਰ ਸਿੱਧੇ ਸਿੱਧੇ ਉੱਠ ਕੇ ਆ ਗਏ ਆ? ਸਿੱਧੇ ਰਾਹ ਦੇ ਵਿੱਚ ਕੋਈ ਮਸਲਾ ਨਹੀਂ ਬਣਿਆ ਕਿਸੇ ਕਿਸਮ ਦਾ ਵੀ? ਅੱਛਾ, ਸਾਡੇ ਚ ਕੋਈ ਨਹੀਂ ਬਣਿਆ। ਕੋਈ ਨਹੀਂ ਬਣਿਆ ਹੈਗਾ? ਕੋਈ ਮਸਲਾ ਨਹੀਂ ਬਣਿਆ। ਆਪਣਾ ਕੰਮ ਬਰਾਮ ਬਰਾਮ। ਠੀਕ ਆ। ਉੱਥੇ ਕਿੰਨੀ ਦੇਰ ਰਹੇ ਆਪਾਂ? ਉੱਥੇ ਰਹੇ ਆ ਜੀ ਅਸੀਂ 8 ਦਿਨ ਦੋ ਦਿਨ। ਅੱਛਾ, ਜਦੋਂ ਪਿੰਡੋਂ ਆਪਾਂ ਨਿਕਲੇ ਆਪਣਾ ਸਮਾਨ ਸਾਰਾ ਚੱਕ ਲਿਆ ਸੀ ਜਾਂ ਸੋਨਾ ਕਿਤੇ ਦੱਬਿਆ ਸੀਗੇ? ਚੱਕ ਲਿਆ ਸੀਗਾ, ਚੱਕ ਕੇ ਤਾਂ ਫੇਰ ਮੋੜ ਕੇ ਦੇ ਦਿੱਤਾ ਸੀਗਾ। ਕਿਹਨਾਂ ਨੂੰ? ਉੱਥੇ ਹੀ ਰੱਖ ਦਿੱਤਾ। ਪਿੱਛੇ ਤੇ ਅਸੀਂ ਮੁੜ ਆਣਾ ਪਿੱਛੇ ਨੂੰ? ਹਾਂ, ਬਹੁਤਿਆਂ ਦੀ ਇਹ ਸੀ ਗੱਲ। ਬਾਜਾ ਨੇ ਉੱਪਰ ਦਾ ਕਰ ਸੋਨਾ ਦੱਬਿਆ ਤਾਂ ਨਹੀਂ ਉੱਥੇ ਕਿਤੇ? ਨਹੀਂ, ਕੋਈ ਨਹੀਂ। ਅੱਛਾ, ਮੈਂ ਨਹੀਂ ਤਾਂ ਕਢਾ ਲਾਂਗੇ ਜਾ ਕੇ। ਨਹੀਂ, ਕੋਈ ਨਹੀਂ। ਅੱਛਾ, ਦੱਸ ਦਿਓ। ਅੱਛਾ, ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਇਹਦਾ ਮਤਲਬ ਮਾਲ ਡੰਗਰ ਜਿਹੜਾ ਨਾ ਉਹਨਾਂ ਨੂੰ ਦੇ ਕੇ ਆ ਗਏ ਛੱਡ ਦਿੱਤਾ ਕੈਂਪ 'ਚ? ਬਹਿਰਾਮ ਆ ਗਏ? ਤਾਂ ਬਹਿਰਾਮ ਤੋਂ ਅੱਗੇ ਫਿਰ ਕਿੱਧਰ ਨੂੰ ਆਪਾਂ ਆਏ? ਆਪਾਂ ਆਇਆ ਫਿਰ ਜੋ ਲਾਹੌਰ ਨੂੰ ਕੀ ਲਗਾ ਜਿੱਥੇ ਮਿਹਨਤ ਕੀ ਇਹ ਬੇੜੀ ਮਿਲ। ਕਿਹੜੀ ਮਿਲ? ਮਿਲ ਸੀਗੀ ਗੰਨੇ ਦੀ। ਅੱਛਾ। ਤੇ ਉਹਦਾ ਮੈਨੂੰ ਨਾਂ ਭੁੱਲਿਆ, ਉੱਥੇ ਉਹਦੇ ਕੋਲ ਦੀ ਫਿਰ ਫਗਵਾੜਾ। ਅੱਛਾ, ਉੱਥੇ ਨਹੀਂ। ਅੱਛਾ। ਆਓ ਮਿਲ ਅੱਜ ਵੀ ਹੈਗੀ ਉੱਥੇ? ਹੈ, ਉਹ ਹੈਗੀ ਹਲੇ ਮਿਲ? ਹਾਂ। ਅੱਛਾ, ਉਸ ਤੋਂ ਬਾਅਦ ਫਿਰ ਤੁਸੀਂ ਵਾਹਗਾ ਦੇ ਰਾਸਤੇ ਪਾਕਿਸਤਾਨ ਆਏ? ਬਸ। ਅੱਛਾ, ਕਿੰਨੀ ਟਾਈਮ ਲੱਗ ਪਹੁੰਚ ਗਏ ਸੀ ਮਤਲਬ? ਸਾਨੂੰ ਤਾਂ ਉਹਨਾਂ ਨੇ ਮਹੀਨੇ 'ਚ ਬਣਾਇਆ ਇੱਥੇ। ਅੱਛਾ। ਆਣੇ ਨੂੰ ਤਾਂ 14 ਦਿਨਾਂ ਜਾ ਜਾਂਦਾ, 3 ਦਿਨ। ਉਹ ਫਿਰ ਹੌਲੀ ਹੌਲੀ ਰੁਕਦੇ ਰਕਾਂਦੇ ਆਏ? ਕਿਤੇ ਬਹਿ ਗਏ, ਕਿਤੇ ਖੜ ਗਏ। ਰੋਟੀ ਪਾਣੀ ਦਾ ਕਿੱਦਾਂ ਸਰਦਾ ਰਿਹਾ? ਰੋਟੀ ਪਾਣੀ ਅੱਲਾ ਦਿੰਦਾ ਹੈ ਬਿਲਕੁਲ। ਅੱਛਾ। ਕੋਈ ਇੱਧਰੋਂ ਆ ਗਿਆ, ਕੋਈ ਇੱਧਰੋਂ ਆ ਗਿਆ। ਉਹ ਸਿੱਖ ਆਪ ਵੀ ਦਿੰਦੇ ਸੀਗੇ। ਅੱਛਾ। ਰੋਟੀ ਵੀ ਦਿੰਦੇ ਤੇ ਛੋਲੇ ਭੁੱਜੇ ਬੋਰੀਆਂ ਉਹ ਵੀ ਦਿੰਦੇ ਸੀ, ਤੇ ਗੁੜ ਵੀ ਨਾਲ। ਉਹ ਵੀ ਬੰਦੇ ਹੈਗੇ ਜਿਨ੍ਹਾਂ ਨੇ ਪਿੱਛੇ ਮਤਲਬ ਤੁਹਾਡੀ ਖੈਰ ਖਾਈ ਕਰਦੇ ਹੋਇਆ ਤੁਹਾਨੂੰ ਮਾਲ ਪਹੁੰਚਾਇਆ? ਉਹ ਵੀ ਬੰਦੇ ਹੈਗੇ ਜਿਨ੍ਹਾਂ ਨੇ ਮਹਿੰਗੇ ਭਾਅ ਦਾ ਵੇਚਿਆ? ਇਦਾਂ ਦੇ ਬੰਦੇ ਵੀ ਵਿੱਚ ਹੈਗੇ ਸੀਗੇ? ਜਿਹੜੇ ਨਸਲੀ ਬੰਦੇ ਸੀ ਉਹਨਾਂ ਨੇ ਚੰਗੇ ਕੰਮ ਕੀਤੇ ਆ, ਬੜੇ ਘਟੀਆ ਬੰਦਿਆਂ ਨੇ ਕਮਾਈਆਂ ਕੀਤੀਆਂ, ਲੁੱਟਮਾਰ ਕੀਤੀ। ਅੱਛਾ, ਆਪਣਾ ਫਿਰ ਕੋਈ ਨੁਕਸਾਨ ਨਹੀਂ ਹੋਇਆ? ਆਪਾਂ ਫਿਰ ਬਾਗੇ ਆ ਗਏ? ਨਹੀਂ ਜੀ, ਬਾਗੇ ਆ ਗਏ। ਤੇ ਬਾਗੇ ਤੋਂ ਅੱਗੇ ਫਿਰ ਇੱਥੇ ਸਾਹੀਵਾਲ ਆਏ ਆਪਾਂ? ਬਾਗੇ ਆਏ ਤੇ ਫਿਰ ਅਸੀਂ ਤਾਂ ਜੀ, ਮੈਂ ਤਾਂ ਬਿਮਾਰ ਰਿਹਾ ਫਿਰ ਲਾਹੌਰ 3 ਮਹੀਨੇ। ਅੱਛਾ। ਪਿਆ ਰਿਹਾ, ਫਿਰ ਉੱਥੋਂ ਗੁਜਰਾਲੇ ਨੂੰ ਚਲੇ ਗਏ। ਆਗੇ ਜੀ ਮਾਨਾ ਵਾਲਾ ਉੱਥੇ ਆ। ਅੱਛਾ। ਹੈਗੀ ਕੋਈ ਮਾਨਾ ਵਾਲੀ। ਹਾਂ। ਤੇ ਇੱਥੋਂ ਫਿਰ ਉੱਥੇ ਗਏ ਤੇ ਉਹਨਾਂ ਨੇ ਕਿਹਾ ਜੀ ਇੱਥੇ ਕੋਈ ਨਹੀਂ, ਉਹ ਤਾਂ ਸ਼ੇਖਪੁਰ ਚ ਆ। ਅੱਛਾ। ਫਿਰ ਸਾਡੇ ਬਾਪ ਦਾ ਤੋਨਾ ਜਾਣਦਾ ਵਾ, ਫਿਰ ਉਹਨੇ ਟੋਲ ਕੇ ਫਿਰ ਇੱਥੇ ਫਿਰ ਆ ਗਏ ਤੁਸੀਂ? ਹੈ ਇੱਥੇ ਫਿਰ ਅਸੀਂ ਮਾਨਾ ਵਾਲੇ ਆਏ। ਹਾਂ। ਅਸੀਂ ਮਾਨਾ ਵਾਲੇ ਆਏ, ਉੱਥੇ ਸੀਗਾ ਇੱਕ ਅੰਬਰਸਰ ਦਾ ਲੋਹਾਰੀ ਦਾ ਲੰਬੜਦਾਰ, ਉਹਨੇ ਲਾਟ ਕਰਾਈ ਉਹਦੀ ਸਾਰੀ ਜ਼ਮੀਨ। ਉਹ ਫਿਰ ਉਹ ਜਿਹੜੀ ਫਸਲ ਸੀਗੀ ਉਹਨੇ ਚੱਕਣੀ ਦੀ। ਅੱਛਾ। ਉਹਨੇ ਕਿਹਾ ਵੀ ਤੁਸੀਂ ਨਾ ਬਈ ਜਾਣਾ, ਇੱਥੇ ਹੀ ਰਹਿਣਾ, ਸਾਡੇ ਕੋਲ ਹੀ ਰਹੋ।
ਅਸੀਂ ਕਿਹਾ ਵੀ ਅਸੀਂ ਤਾਂ ਭੇਜਦਾ। ਇੱਥੇ ਸਾਡੇ ਤੱਕ ਡੀਸੀ ਲੱਗਾ ਆ ਡੀਸੀ ਰਾਹੋਂ ਦਾ। ਅੱਛਾ। ਉਹਨੇ ਸੁਨੇਹਾ ਭੇਜਿਆ ਵੀ ਇੱਥੇ ਆ ਜਾਓ। ਅਸੀਂ ਫਿਰ ਉੱਥੋਂ ਇੱਥੇ ਆ ਗਏ। ਇਸ ਪਿੰਡ ਦੇ ਵਿੱਚ ਜਿਹਨੂੰ 87 ਸਿੱਖ ਸਾਰ ਸਿੱਖਾਂ ਵਾਲੀ ਕਹਿੰਦੇ ਆ, ਜੀ। ਸਿੱਖ ਰਹਿੰਦੇ ਸੀ ਪਹਿਲੇ? ਜੀ। ਕੋਈ ਯਾਦ ਆ ਉਹਨਾਂ ਸਿੱਖਾਂ ਦੇ ਨਾਂ ਕਿਹੜੇ ਕਿਹੜੇ ਨਾ ਸਿੱਖ ਜੀ, ਰਹਿੰਦੇ ਸੀ? ਸਾਨੂੰ ਕੋਈ ਯਾਦ ਨਹੀਂ। ਅੱਛਾ, ਇਹ ਕੋਈ ਸਿੱਖ ਦੇ ਨਾਂ ਤੋਂ ਵੀ ਮਨਸੂਬ ਆ? ਹਾਂ ਬਸ ਸਿੱਖੇ ਹੀ ਆ। ਉਹ ਕੀ ਨਾਂ ਸੀ ਉਹਦਾ ਕਿਹਦਾ? ਜਿਹਦੇ ਨਾਂ ਤੋਂ ਇਹ ਸਿੱਖਾਂ ਵਾਲੀ ਵੱਜਦੀ ਨਾ ਆ? ਜਾਣੇ ਜੀ, ਆਪਾਂ ਨੂੰ ਕੋਈ ਪਤਾ ਨਹੀਂ। ਫਤਿਹ ਸਿੰਘ ਸੁਣਦੇ ਆ ਜੀ, ਫਤਿਹ ਸਿੰਘ ਕਹਿੰਦੇ ਸੀ। ਹੋਊਗਾ ਜੀ ਇਹ ਫਤਿਹ ਸਿੰਘ ਦਾ ਹੁਣ ਨੇਕੀ ਨੂੰ ਵੀ ਕਹਿੰਦੇ ਆ। ਅੱਛਾ, ਫਤਿਹ ਚੱਕ ਵੀ ਫਤਿਹ ਮੁਹੰਮਦ ਨੂੰ ਕਹਿੰਦੇ ਆ। ਉਹ ਫਿਰ ਜ਼ਾਹਰਾ ਉਹਨਾਂ ਨੇ ਇਹ ਪਿੰਡ ਵਸਾਏ ਸੀ ਤਾਂ ਉਹਨਾਂ ਦੇ ਨਾਂ ਤੇ ਪਏ ਆ ਨਾ। ਹਾਂ ਜੀ। ਅੱਛਾ, ਹੁਣ ਆਪਣੇ ਇਸ ਪਿੰਡ 'ਚ ਕਿਹੜੀਆਂ ਕਿਹੜੀਆਂ ਬਰਾਦਰੀਆਂ, ਕਿਹੜੀਆਂ ਕਿਹੜੀਆਂ ਕੌਮਾਂ ਬੈਠੀਆਂ, ਕਿੱਥੋਂ ਕਿੱਥੋਂ ਆਏ ਲੋਕ? ਇਹ ਰਾਈ ਆ ਬਸ। ਅੱਛਾ। ਗੁਜਰਵਾ ਹਾਂ ਹਾਂ। ਬੋਝ ਭਾਵਣਿਆਂ ਦੇ। ਅੱਛਾ, ਬੁਰਜ ਮਾਂਬੜਿਆਂ ਦੇ। ਅੱਛਾ, ਕੋਈ ਅੰਬਰ ਇੱਥੇ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੇ ਵੀ ਹੈਗੇ ਆ, ਲੁਧਿਆਣੇ ਦੇ ਵੀ ਹੋਣੇ ਆ? ਲੁਧਿਆਣੇ ਦਾ ਇੱਕੋ ਹੀ ਕਰਦਾ। ਅੱਛਾ ਅੱਛਾ। ਬਾਬਾ ਜੀ ਇੱਥੇ ਰਲੇ ਮਿਲੇ ਲੋਕ ਜਾਣੀ ਇਸ ਪਿੰਡ 'ਚ ਬੈਠੇ ਆ, ਤੇ ਇਸ ਪਿੰਡ 'ਚ ਮਢਾਲੀ ਸ਼ਰੀਫ ਵਾਲਿਆਂ ਦਾ ਮੇਲਾ ਵੀ ਲੱਗਦਾ ਆ, ਜਿਹੜੀ ਇੰਡੀਆ 'ਚ ਵੀ ਹੈਗੀ ਆ। ਉਹਦੇ ਨਾਂ ਤੇ ਇਹ ਪਿੰਡ ਬਣਿਆ ਮਢਾਲੀ ਸ਼ਰੀਫ, ਤੇ ਇੱਥੇ ਉਹ ਮੇਲਾ ਵੀ ਉਹਨਾਂ ਦੀ ਜਾਣੀ ਸ਼ਾਖ ਆ। ਤੇ ਇਹਦੇ ਬਾਰੇ ਕੋਈ ਤੁਸੀਂ ਜਾਣਦੇ ਹੋ? ਕੋਈ ਨਹੀਂ ਜਾਣਦਾ। ਕਾਹਦਾ ਜਾਣਨਾ? ਮੇਲੇ ਜਾਂਦੇ ਨਹੀਂ ਹੁੰਦੇ? ਮੇਲੇ ਤਾਂ ਗਏ। ਲੰਗਰ ਲੰਗਰ ਲੈਣ? ਹੈ ਬਾਬਾ ਹੀ ਪੁਰਾਣੇ ਲੱਗਦਾ ਇਹ ਮੇਲਾ, ਬਥੇਰਾ ਲੈਂਦੇ ਰਹੇ ਹੁਣ। ਪਾਰਟੀਆਂ ਭਰ ਭਰ ਕੇ। ਹਾਂ, ਅੱਛਾ, ਲੰਗਰ ਦਾ ਬਥੇਰਾ ਲੈਂਦੇ ਰਹੇ। ਉਦਾਂ ਪਤਾ ਹੈ ਨਹੀਂ ਵੀ ਕਾਹਦਾ ਲੱਗਦਾ। ਅੱਛਾ। ਕਿਨ ਲੱਗਦਾ ਹਾਂ ਮੇਲ ਬਾਬੇ ਦਾ? ਹਾਂ, ਅਬਦੁੱਲੋ ਜਾਂਦਾ। ਅਬਦੁੱਲਾ ਸ਼ਾਹ ਦਾ। ਅੱਛਾ ਠੀਕ ਆ। ਤੇ ਇੰਡੀਆ ਵਾਲੀ ਮਢਾਲੀ ਸ਼ਰੀਫ ਦਾ ਵੀ ਪਤਾ ਉੱਥੇ ਵੀ ਹੈਗੀ, ਇੰਡੀਆ 'ਚ ਵੀ ਹੈਗੀ ਮਢਾਲੀ ਸ਼ਰੀਫ, ਹੈਗਾ ਜੀ। ਚੜ੍ਹਦੇ ਪੰਜਾਬ 'ਚ। ਠੀਕ ਆ। ਦੇਖਿਆ ਬਾ ਦੂਰੋਂ ਦੂਰੋਂ ਹੀ? ਰੋਜ਼ਾ। ਹਾਂ ਹਾਂ। ਕਿਉਂ ਇੱਕ ਸ਼ਾਦੀ ਤੇ ਗਏ ਸੀਗੇ, ਅੱਛਾ। ਕਹਿੰਦੇ ਸੀ ਵੀ ਉਹ ਬਾਬੇ ਦਾ ਰੋਜ਼ਾ ਆ। ਹਾਂ ਹਾਂ ਕੁਲਸੁਮ ਟੇਸਣ ਹਾਂ ਟੇਸਣ ਕੁਲਸੁਮ ਤੱਕ ਹਾਂ ਹਾਂ ਹਾਂ। ਉਹਨਾਂ ਨੇ ਦੱਸਿਆ ਸੀ। ਬਾਬਾ ਵਿਆਹ ਕਿੱਦਾਂ ਕਰਦੇ ਹੁੰਦੇ ਸੀ ਪਹਿਲੇ ਦੌਰਾਂ 'ਚ? ਵਿਆਹ ਬਸ ਏਦਾਂ ਆਪਣਾ ਕਿੱਦਾਂ ਹੋਇਆ ਸੀ? ਏਦਾਂ ਹੀ ਦੇਖੋ ਵਿਆਹ। ਐਦਾਂ ਹੀ ਕਿੱਦਾਂ? ਵਿਆਹ ਆ ਪਿੱਛੇ ਨੂੰ ਢੋਲ ਲਾ ਲਓ। ਆਪਣੇ ਵਿਆਹ ਦੀ ਗੱਲ ਸੁਣਾਓ ਮੜ ਜੀ। ਕਾਹਦੀ ਜੀ? ਵਿਆਹ ਤਾਂ ਹੁਣ 2-3 ਹੋਏ ਆ। ਤੁਹਾਡੇ? ਹਾਂ ਜੀ। ਚਲੋ ਤਿੰਨਾਂ ਦੀ ਸੁਣਾ ਦਿਓ, ਆਪਾਂ ਸੁਣ ਲੈਨੇ, ਵਿਹਲੇ ਹੀ ਆ। ਵਿਆਹ ਦਾ ਇਹ ਰਾਜਪੂਤ ਦਾ ਵਿਆਹ ਜ਼ਿਆਦਾ ਕਰਾਉਂਦੇ, ਮੈਂ ਹਿਸਾਬ ਲਾਇਆ ਇਹਨਾਂ ਦਾ। ਵਿਆਹ ਜ਼ਿਆਦਾ ਨਹੀਂ ਜੀ। ਹਾਂ। ਮਾਮੇ ਦੇ ਘਰ ਸੀਗੇ। ਅੱਛਾ। ਮਾਮਾ ਅਸੀਂ 3 ਭਾਈ ਸੀਗੇ। 3 ਭਾਈ ਸੀਗੇ ਸਾਡੇ। ਮਨ ਲੱਗਾ, ਕਹਿ ਗਿਆ ਵੀ ਉਹ ਮੇਰੇ ਭਾਂਜੇ ਨੂੰ ਰਿਸ਼ਤਾ ਦੇਣਾ। ਅੱਛਾ। ਹੋਰ ਪੁੱਛ ਹਟੇ, ਹਾਂ। ਉਹਨੇ ਕਿਹਾ ਨਹੀਂ ਫਿਰ ਮਾਮੀ ਨੇ ਸਾਨੂੰ ਤਿੰਨਾਂ ਨੂੰ ਦੇ ਦਿੱਤਾ। ਅੱਛਾ ਖਤਮ ਹੋ ਗਿਆ ਬਸ। ਅੱਛਾ, ਪਹਿਲਾ ਤਾਂ ਇਹ ਹੋ ਗਿਆ ਮਾਮੇ ਵਾਲਾ, ਦੂਜਾ ਕਿੱਥੇ ਹੋਇਆ? ਦੂਜਾ ਇੱਥੇ ਗਾ ਹਾਂ, ਆ ਨੌਰੇ ਭੋਰੇ। ਨੌਰੇ ਭੋਰੇ। ਉਹ ਕੀ ਪਹਿਲੇ ਵਾਲੇ ਦੇ ਹੁੰਦੇ ਹੋ ਗਿਆ ਸੀ ਜਾਂ ਬਾਅਦ ਨਹੀਂ ਜੀ, ਚ? ਮਰੀ ਤੇ ਹੋਏ। ਮਰੀ ਤੇ ਹੋਇਆ। ਅੱਛਾ, ਉਹ ਫਿਰ ਕਿੰਨੀ ਦੇਰ ਰਿਹਾ ਕਿਹੜਾ? ਦੂਜਾ? ਦੂਜਾ ਫੌਤ ਹੋ ਗਈ ਜੀ ਆ ਕੇ 2 ਸਾਲ। 2 ਸਾਲ। ਤੀਸਰਾ ਫਿਰ ਕਦੋਂ ਹੋਇਆ? ਤੀਸਰਾ ਤਾਂ ਐਵੇਂ ਲੂੰਗਾ ਤਾਂ ਹੈ? ਐਵੇਂ ਲੂੰਗਾ ਲੰਗਾ ਜੀ। ਉਹ ਕਿੱਦਾਂ ਜੀ? ਰੂੰਗਾ ਰਾਂਗਾ ਕਿੱਦਾਂ? ਲੰਗਾ ਇੱਦਾਂ ਵੀ ਕਹਿਤਾ ਵੀ ਮੈਂ ਤੈਨੂੰ ਦਿੱਤੀ, ਅੱਛਾ। ਉਹ ਫੌਤ ਹੋ ਗਈ, ਨਹੀਂ ਮਿਲੀ ਬਸ। ਬਾਬਾ ਫਿਰ ਤਾਂ ਤੁਸੀਂ ਰਾਹ ਹੀ ਲਈ ਗਏ ਹਰ ਇੱਕ ਦਾ। ਤੇ 3 ਜੀਆਂ ਦਾ ਤੁਸੀਂ ਰਾਹ ਲੈ ਗਏ, ਤੇ ਹੁਣ ਕਿਸੇ ਨੇ ਫਿਰ ਚੌਥੀ ਦਾ ਸੋਚ ਸਮਝ ਕੇ ਦੇਣੀ ਸੀ, ਕੁਰਬਾਨੀ ਵਾਲੀ ਗੱਲ ਹੀ ਹੋ ਜਾਣੀ ਮੇਰੇ ਸੀ। ਮਾਮੇ ਦੇ ਘਰ ਸੀਗੀ ਨਾ, ਹਾਂ। ਉਹਨੇ ਇਹਨਾਂ ਨੇ ਇੱਕ ਪਹਿਲਾਂ ਦਿੱਤੀ ਉਹ ਸੀਗੀ, ਅੱਛਾ। ਉਹ ਫਿਰ ਫੌਤ ਹੋ ਗਈ, ਫਿਰ ਦੂਜੀ ਦੇ ਦਿੱਤੀ ਵੀ ਹਾਲ ਹੈ। ਹਾਂ, ਦੂਜੀ ਦੇ ਦਿੱਤੀ, ਪਰ ਤੀਜੀ ਨਹੀਂ ਉਹਨਾਂ ਦੇ ਕਹਿੰਦਾ ਬੰਦਾ ਜਿਹੜਾ ਖਾਈ ਜਾਂਦਾ ਜੀ ਸਾਡੇ ਹੈ। ਅੱਛਾ। ਬਾਬਾ ਜੀ ਜਿਹੜੇ ਨਾਂ ਤੋਂ ਸਿੱਖਾਂ ਦੇ 87 ਵਿਆਜ ਦੇ ਸਰਦਾਰ ਫਤਿਹ ਸਿੰਘ ਦੇ, ਉਹ ਕਹਿੰਦੇ ਇੱਥੇ ਇਹਨੂੰ ਰਾਈ ਨੇ ਪਨਾਹ ਦਿੱਤੀ ਰੱਖੀ 12 ਦਿਨ। ਉਹ ਹੈਗਾ ਪਲਕੀਤ ਦਾ ਨਾਮ ਦੁੱਲਾ ਮੇਰਾ ਅਬਦੁੱਲਾ ਦੁੱਲਾ ਸੀ, ਸੂਫੀ ਮਸ਼ਤਾਕ ਦਾ ਆਪਾ। ਬਾਬਾ ਹਾਂ, ਉਹ ਜਾਣੀ ਕਿ ਉਹਨੇ ਉਹਨੂੰ ਕੋਈ ਰੱਖਿਆ ਸੀ। ਰੋਗੇ ਅੱਜ ਜਦੋਂ ਇੱਥੇ ਜੰਗਲੀ ਲੋਕ ਆ ਬੱਲੋਆਣੇ ਦੇ ਤੇ ਇੱਧਰਲੇ ਮੇਰਾ ਖਿਆਲ ਹਮਲਾ ਇਹਨਾਂ ਨੇ ਕੀਤਾ ਸੀ। ਉਹ ਆ ਬੰਦ ਨਹੀਂ ਲੈਣਾ ਦਿੰਦਾ, ਹਾਂ, ਨਾਲੇ ਧੜੱਲੇਦਾਰ ਬੰਦਾ ਲਗਾ, ਢੱਲੇਦਾਰ ਬੰਦਾ ਸੀ ਉਹ। ਤੇ ਹੋਰ ਵੀ ਸੀਗੇ ਇੱਥੇ, ਪਰ ਉਹ ਜ਼ਿਆਦਾ ਹੋਰ ਕੁਝ ਜ਼ਿਆਦਾ ਢੱਲੇ ਵਾਲਾ ਸੀ ਜਾਣੀ ਕਿ ਉਹ ਸਰਦਾਰ ਫਤਿਹ ਸਿੰਘ। ਪਤਾ। ਸਹੀ ਸਹੀ ਸਹੀ। ਤੇ ਉਹ ਜਿਹੜੀ ਆਬਾਦੀ ਮਢਾਲੀ ਉਹ ਹੁਣ ਵਸੀ ਆ, ਉਸ ਸਿੱਖ ਦਾ ਕੀ ਅਮਰਨਾਥ ਨਾਂ ਸੀਗਾ? ਅੰਬਰਨਾਥ। ਅਮਰਨਾਥ। ਉਹਦੀ ਹਵੇਲੀ ਵੀ ਠੀਕ ਸੀ ਨਾ ਮੇਰਾ ਖਿਆਲ। ਹਾਂ, ਸਹੀ ਸਹੀ। ਟਾਟੂ ਦਿੱਤੀਆਂ ਨੇ ਹਫਤੜੀਆਂ ਦਾ ਵਧੀਆ ਜੰਗਲੀਆਂ ਨੇ, ਟਾਟੂ ਕੇ ਬਾਲੇ ਬੂਲੇ ਕੱਢ ਲਗਾਏ।
ਦਾਇਆ ਜੀ ਅਬਦੁਰ ਰਹਿਮਾਨ ਦੀ ਸੁਣਾਓ ਗੱਲ, ਹਾਂ। ਜਿਹੜਾ ਰਾਹੋਂ ਦਾ ਸੀਗਾ ਕਿਆ ਬਾਤ ਸੀ ਉਹਦੀ, ਉਹਦੇ ਬਾਰੇ ਕੋਈ ਦੱਸੋ। ਉਹਦੇ ਬਾਰੇ ਕੀ ਕਿੱਦਾਂ ਵੀ ਕੀ ਬੰਦਾ ਕੈਸਾ ਸੀਗਾ? ਕਹਿੰਦੇ ਜੀ ਬੜਾ ਬੰਦਾ ਜੀ ਉਹ ਬੰਦਾ ਕਹਾ ਤੂੰ ਚਲਾ ਗਿਆ, ਲੜ ਪਏ, ਖੁਸ਼ ਹੋ ਗਿਆ, ਚਲੇ ਗਏ, ਤੂੰ ਜਾ ਕੇ ਸਲਾਮ ਕੀਤਾ, ਬਹਿ ਗਿਆ, ਹਾਂ ਵੀ ਤੂੰ ਕਿੱਦਾਂ ਆਇਆ ਇੱਦਾਂ, ਉਹ ਕੀ ਉਹ ਜਾਣਾ ਅਫਸਰ ਨੇ ਨਾਲ ਜਾਣਾ ਇਹਨੇ ਥਾਣੇ ਵੀ, ਅੱਛਾ ਥਾਣੇ ਨਾਲ ਜਾਂਦਾ ਸੀ। ਥਾਣੇ ਹੁਣ ਇੱਥੇ ਬੈਠਾ ਉਹਦਾ ਥਾਣਾ ਉੱਤੇ ਲਗਾ, ਉਹ ਭਾਰਤ ਗਿਆ ਨਾ ਉੱਚਾ ਨੀਵਾਂ, ਉੱਚਾ ਨਹੀਂ ਮੈਂ ਪਿੰਡ ਉਹ ਸ਼ਹਿਰ ਵੀ ਕਹਿੰਦੇ ਉੱਚਾ ਨੀਵਾਂ ਸੀ। ਹਾਂ ਉੱਚਾ ਨੀਵਾਂ ਸ਼ਹਿਰ ਸੀ ਉਹ। ਤੇ ਉੱਥੇ ਤਾਂ ਫਿਰ ਉਹ ਗੱਲ ਕਰ ਕਹਿਣਾ ਨਹੀਂ ਛੱਡੀ ਓਏ, ਕਹਿਣਾ ਅੱਛਾ ਜੀ, ਜੇ ਜਲੰਧਰ ਚਲਾ ਗਿਆ ਤੈਨੂੰ ਨਾਲ ਲੈ ਗਿਆ ਉਹਨੂੰ, ਜੇ ਤਾਂ ਤੂੰ ਸੌਣ ਦੇ ਦਿੱਤਾ ਸਹੀ ਹੈ ਰਾਜ ਰਾਜ, ਸਟੇਸ਼ਨ ਤੇ ਫਿਰ ਤਾਂ ਜਗਾ ਨਹੀਂ ਰੱਖਦਾ, ਸਹੀ ਹੈ ਜਾਂ ਜਗਾਉਣ ਵਾਲੇ ਵੀ ਬੜੇ ਸੀਗੇ, ਕਿਉਂ ਫਿਰ ਪੱਖਾ ਲੈ ਲੈਣਾ, ਚੱਲ ਮਾਰ ਆਪਣਾ, ਸਹੀ। ਉਹਨੇ ਪੁੱਛਣਾ ਓਏ ਕਹਿੰਦਾ ਹੁੰਦਾ ਅੱਛਾ ਓਏ ਗੱਡੀ ਆਈ ਨਹੀਂ ਓਏ, ਅੱਛਾ ਇਹ ਉਹਦਾ ਆਵੇਂ ਬਾਤ ਹੈ, ਗੱਡੀ ਨਹੀਂ ਆਈ, ਗੱਡੀ ਆ ਗਈ ਜੀ, ਟਿਕਟ ਲੈ ਆ, ਟਿਕਟ ਲੈ ਜੀ, ਫਿਰ ਕਹਿੰਦਾ ਹੋਰ ਨੂੰ ਲੈ ਜਾ, ਮੈਂ ਨਹੀਂ ਦੇਣਾ, ਨਹੀਂ ਤਾਂ ਪੈਸੇ ਕੱਢ ਕੇ ਲੈਣਾ, ਅਗਲੇ ਜੇਬ 'ਚ ਪਾ ਲੈਂਦੇ ਨੇ, ਉੱਥੇ ਜਾਣਾ ਅਫਸਰ ਦੇ ਜਾਣਾ, ਬਹਿ ਜਾਣਾ, ਪੁੱਛਿਆ ਇਹ ਜੀ ਦੱਸ ਜੋਗਾ ਹੈਗਾ ਕੁਛ, ਐਵੇਂ ਹੀ ਤੁਸੀਂ ਫੜ ਕੇ ਰੱਖੀ ਜਾ, ਕਿ ਹੁਣ ਕਿੱਦਾਂ ਕਹਿ ਪਏ ਉਹ ਨਹੀਂ ਕਹਿਣਾ ਚਾਹੁੰਦਾ ਬੜਾ। ਚੱਲਦੀ ਬਹੁਤ ਸੀ ਉਹਦੀ, ਬਹੁਤ ਚੱਲਦੀ ਸੀ। ਰਕਬਾ ਕਿੰਨਾ ਕੁ ਸੀ ਉਹਦਾ ਉੱਥੇ? ਉਹਦਾ ਰਕਬਾ ਜੀ 2-3 ਪਿੰਡਾਂ 'ਚ ਪਹਿਲਾਂ, 2-3 ਇੱਥੇ ਆ ਕੇ ਇੰਨਾ ਨਹੀਂ ਮਿਲਿਆ ਉਹਨੂੰ, ਹੈਂ? ਇੱਥੇ ਆ ਕੇ ਇੰਨਾ ਨਹੀਂ ਮਿਲਿਆ। ਇੰਨਾ ਨਹੀਂ ਮਿਲਣਾ, ਫਿਰ ਥੋੜਾ ਮਿਲਦਾ। ਹੁਣ ਉਹਦੇ ਵਿੱਚੋਂ ਤੁਸੀਂ ਹਿਸਾਬ ਲਾ ਲਓ, ਅਸੀਂ 1.5 ਮੁਰੱਬੇ ਦੇ ਮਾਲਕ ਦੇ ਪਿੱਛੇ, ਇੱਥੇ ਤੁਹਾਨੂੰ ਅੱਧਾ ਮਿਲਿਆ, ਇੰਨਾ ਟੱਕ ਲੱਗ ਗਿਆ। ਹਾਂ ਫਿਰ ਉਹਦਾ ਯੂਨਿਟਾਂ ਦਾ ਵੀ ਹਿਸਾਬ ਹੁੰਦਾ ਨਾ, ਉਹ ਯੂਨਿਟ ਹੋ ਸਕਦਾ ਮਹਿੰਗੇ ਹੋਣੇ, ਹਾਂ ਨੰਬਰਾਂ ਦੇ ਹਿਸਾਬ ਨਾਲ ਦਿੱਤੀ ਨਾ। ਫਿਰ ਇਹੀ ਹੈ। ਠੀਕ ਆ। ਹੁਣ ਅਸੀਂ ਠੇਕੇ ਸਾਡੇ ਪਿੰਡ 'ਚ 1200 ਕਮਾ ਜ਼ਮੀਨ, 1200 ਸਹੀ ਹੈ। ਉਹਦੇ ਵਿੱਚੋਂ ਅੱਧ ਦਾ ਮਾਲਕ ਅਬਦੁਰ ਰਹਿਮਾਨ ਸੀ। ਹਾਂ ਜੀ, ਅੱਛਾ ਤੁਹਾਡੇ ਪਿੰਡ 'ਚ ਅਬਦੁਰ ਰਹਿਮਾਨ ਦਾ ਦਾਦਾ ਮਾਲਕ ਸੀ। ਮਾਲਕ 'ਚ ਵੀ ਬਸ ਆ ਜਾਂਦਾ ਆ, ਕਹਿੰਦਾ ਚੌਧਰੀਆਂ ਨੇ ਕਿਹਾ ਤਾਦ ਕਹਿੰਦੇ ਜੀ, ਉਹ ਕਹਿੰਦਾ ਮੈਨੂੰ ਵੀ ਦਿਓ, ਚੱਲ ਇੱਥੇ ਤੂੰ ਕਰ ਇਹ ਤੂੰ ਗੱਲ ਸਹੀ। ਬਸ ਇੱਦਾਂ ਸੀਗਾ। ਉਹਦੇ ਵਿੱਚੋਂ ਇਹਦੇ ਵਿੱਚੋਂ ਫਿਰ ਰਹਿ ਗਿਆ 600 ਕਮਾ, 600 ਕਮਾ ਦੇ ਅਸੀਂ 2 ਘਰ ਮਾਲਕ ਦੇ ਗਏ। 2 ਘਰ? ਹਾਂ, ਨਿਆਜ਼ ਜੀ ਨੂੰ ਮੁੰਡਾ ਜੀ ਨੂੰ ਸੱਦਣ ਗਏ ਉਹ, ਅੱਛਾ ਤੇ ਅਸੀਂ ਬਾਕੀ ਜਿਹੜੇ ਸੀਗੇ 5-7 ਦਾ ਘਰ ਸੀਗੇ ਸਾਡੇ ਸਾਰੇ। ਅੱਛਾ ਰਾਹੋਂ 5-7 ਘਰ ਸੀ ਬਾਕੀ? ਨਾ ਕਾਲੋਂ ਚ, ਅੱਛਾ ਕਾਲੋਂ ਹੀ। ਕਾਲੋਂ ਚ ਸੀਗਾ ਪਿੰਡ ਚੋਂ, ਫਿਰ ਉਹਦੇ ਚੋਂ ਹਿੱਸਾ ਲਿਆ। ਜਾਨੇ ਵੀ ਸੀ। ਪਰ ਇੱਕ ਸੀਗਾ ਬੱਕਰੀ ਵਾਲੇ ਨੂੰ ਨਹੀਂ ਲੱਗਣ ਦਿੰਦਾ। ਅੱਛਾ ਬੱਕਰੀ ਵਾਲੇ ਦਾ ਕੱਲ੍ਹ ਹੋਇਆ ਸੀ, ਬੱਕਰੀ ਵਾਲੇ ਨਾਲ? ਹਾਂ, ਉਹ ਕੁੰਬਲਾਂ ਖਾ ਜਾਂਦੀ ਸੀ ਫਸਲ ਦੀਆਂ, ਫਸਲ ਦੇ ਸਿਰ ਖਾਂਦੀ ਸੀ। ਹੋਰ ਤੂੰ ਕਿਆ ਚਾਹੁੰਦੀ ਰੋਟੀ? ਉਹ ਰੋਟੀ ਤੂੰ ਕਿਆ ਖਾਣੀ ਹੈ? ਨਹੀਂ ਜੀ ਖਾ, ਲੱਗ ਪਿਆ ਖਾਣ, ਇਹ ਹਟਣਾ ਨਹੀਂ। ਅੱਛਾ ਖੁਰਾਕ ਵੀ ਚੰਗੀ ਸੀ? ਇਹ ਖੁਰਾਕ ਬੜੀ ਦੀ, ਤੇ ਬੈਠੇ ਆ ਸਾਰੇ ਹਲ ਬਗਦੇ ਆ, ਹਲ ਫੇ ਹੋਣਾ 100-150 ਜਿੱਦਾਂ ਕਣਕ ਬੀਜਣੀ ਹਾਂ। ਕਿਤੇ ਵੀ ਮੁੱਕ ਗਿਆ, ਕਿਤੇ ਮੱਕ ਹੈ ਨਹੀਂ, ਕਿਸੇ ਕੋ ਹੈਗਾ, ਜਾਂ ਕਣਕ ਜੰਮੂ ਤਾਂ ਇੱਕ ਸਾਲ। ਇੱਕ ਸਾਲ? ਵਾਹ ਜੀ ਵਾਹ, ਵਾਹ ਜੀ ਵਾਹ। ਇੱਕ ਖੇਤ 5 ਮੁਰੱਬਿਆਂ ਦਾ ਮਾਲਕ ਹੈ, ਇੱਕ ਬੰਦਾ ਨਹੀਂ ਤੇ ਬਈ। ਅੱਛਾ ਇੱਕ ਖੇਤ ਏਦਾਂ ਬਣਾਇਆ ਸੀ, 5 ਮੁਰੱਬੇ 5 ਸੀ? ਮੁਰੱਬੇ ਲਾਮ ਇੰਨੀ ਸੀ। ਇੰਨੀ ਲਾਮ ਰੱਖੀ ਸੀ? ਕੀ ਬਾਤ, ਕੀ ਬਾਤ ਹੈ। ਉਦੋਂ ਢੱਗਿਆਂ ਦੀ ਵਾਹੀ ਹੁੰਦੀ ਸੀ ਸਾਰੀ, ਢੱਗਿਆਂ ਦੀ ਵਾਹੀ ਹੁੰਦੀ ਸੀ। ਮੂੰਹ ਤੇ ਕੀ ਕੋਲ ਆਹੋ ਬੜੀ ਗੱਲ ਆ। ਗੱਡੀ ਵੀ ਲੱਗਿਆ ਇਧਰੋਂ ਬਲੈਕ ਚੋਂ, ਪਰ ਉਹ ਜਿੱਥੇ ਦੀ ਲੰਘ ਜਾਂਦੀ ਸੀਗੀ ਨਾ, ਸਿਆੜੇ 2 ਸਾਲ ਬਾਰਿਸ਼ ਪੈਂਦੀ ਰਹੇ, ਮਿੱਟੀ ਪੈਂਦੀ। ਅੱਛਾ ਉਹ ਫਿਰ ਏਦਾਂ ਹੁੰਦਾ, ਉਹ ਲੜ ਪਿਆ ਜਿਹੜਾ ਡਰਾਈਵਰ ਸੀਗਾ, ਜਾਨਕੀ ਨੰਦਨ ਉਹਦਾ ਨਾਂ ਸੀਗਾ, ਦਿੱਲੀ ਦਾ ਸੀਗਾ। ਜਾਨਕੀ ਨੰਦਨ? ਹਾਂ, ਦਿੱਲੀ ਸ਼ਹਿਰ ਦਾ? ਹਾਂ ਅਭਿਨੰਦਨ ਦਾ ਕੁਝ ਲੱਗਦਾ ਹੋਣਾ। ਅੱਛਾ ਜਾਨਕੀ ਨੰਦਨ ਠੀਕ ਆ। ਤੇ ਲੈ ਗਿਆ ਉਹ, ਕੋਈ ਜਾਂਦਾ ਜਾਂਦਾ ਕਾਬਲਾ ਲੈ ਗਿਆ। ਅੱਛਾ ਕਾਬਲਾ ਦਾ ਕੱਢ ਕੇ ਲਗਿਆ ਵਿੱਚ? ਲੈ ਗਿਆ ਉਹ ਗੱਡੀ ਸੋਦੇ ਨੇ ਉੱਥੇ ਪਈ। ਉਹ ਫਿਰ ਕਾਬਲੇ ਤੋਂ ਬਗੈਰ ਉਹ ਜੋ ਪੁਰਜ਼ੇ ਪੂਰੇ ਨਹੀਂ ਹੋਣੇ, ਉਹਨੇ ਕਿੱਥੇ ਚੱਲਣਾ ਸੀਗਾ।
ਹਾਂ ਕੋਈ ਕੱਢ ਕੇ ਲੈ ਗਿਆ ਹੋਣਾ। ਜਾ ਕੇ ਗੋਰੇ ਹੀ ਨਹੀਂ ਕੀਤਾ ਉਹਨੇ, ਗੋਰੀ ਪਈ ਰਹੀ। ਤੂੰ ਇੰਨਾ ਕੁ ਟੁਕੜਾ ਚੱਕਿਆ ਉੱਥੇ ਕੁ ਰੱਖ ਲਿਆ, ਪਸ਼ੂ ਬੰਨ ਲੈ। ਪਸ਼ੂ ਬਣ ਲਿਆ। ਅੱਛਾ ਪਸ਼ੂ ਬਣਦੇ ਰਹੇ ਬਾਅਦ ਚੋਂ ਨਾ। ਬਾਅਦ ਚ ਪਸ਼ੂ ਵਾਹ ਜੀ ਵਾਹ। ਲੱਗਾ ਉਹ ਦੂੜਿਆਂ ਦੀ ਵੇਗੀ ਹੂੰ। ਮੁਕੰਦਰ ਬੜੇ ਸੀ। ਬਾਬਾ ਜੀ ਉਹਨਾਂ ਦੀ ਗੱਲਬਾਤ ਤੁਸੀਂ ਸੁਣੀ ਹੈ ਜੀ, ਕਾਫੀ ਗੱਲਾਂ ਬਾਤਾਂ ਉਮਰ ਦੇ ਤਕਾਜ਼ੇ ਨਾਲ ਫਿਰ ਭੁੱਲ ਵੀ ਜਾਂਦੀਆਂ, ਕਿਉਂਕਿ ਉਮਰ ਵੀ ਕਾਫੀ ਹੋ ਗਈ, ਕੁਛ ਜ਼ਈਫ ਹੋ ਗਏ ਆ। ਸ਼ੁਰੂ ਵਿੱਚ ਇੱਕ ਲਫ਼ਜ਼ ਬੋਲਿਆ ਸੀ ਪੰਜਾਬੀ ਦਾ ਲਾਫ ਆ ਕਰਨੀ, ਉਹ ਤੁਸੀਂ ਸਾਨੂੰ ਦੱਸਣਾ ਕਮੈਂਟਸ ਦੇ ਵਿੱਚ ਵੀ ਇਹਦਾ ਕੀ ਮਤਲਬ ਆ, ਕਿਹੜੇ ਬੰਦੇ ਦੀ ਲਾਫਾ ਕਰੀਦੀ ਹੈ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।